ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ। ਸੋ ਕਰਦੇ ਹਾਂ ਪ੍ਰੋਗਰਾਮ 'ਚ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦੇ ਵੱਲ ਜੇਕਰ ਆਪਾਂ ਵਧੀਏ ਤਾਂ ਸਭ ਤੋਂ ਪਹਿਲਾਂ ਗੱਲ ਕਸ਼ਮੀਰ ਦੀ ਕਰ ਲੈਂਦੇ ਹਾਂ। ਕਸ਼ਮੀਰ ਉਧਰੋਂ ਪਰੇ ਲਦਾਖ ਅੱਜ ਕੱਲ੍ਹ ਇਹ ਸੁਰਖੀਆਂ ਦੇ ਖਾਸਾ ਸੁਰਖੀਆਂ ਬਟੋਰ ਰਹੇ ਨੇ, ਵਿਸ਼ਾ ਬਣੇ ਹੋਏ ਨੇ ਚਰਚਾ ਦਾ ਪੂਰੇ ਦੇਸ਼ ਦੇ ਵਿੱਚ। ਕਸ਼ਮੀਰ ਤਾਂ ਆਮ ਤੌਰ ਤੇ ਹੀ ਇੱਕ ਬਹੁਤ ਆਪਣੇ ਆਪ ਦੇ ਵਿੱਚ ਵੱਡਾ ਵਿਸ਼ਾ ਹੈ, ਬਹੁਤ ਤਕੜੇ ਸਿਲੇਬਸ ਦੇ ਨਾਲ ਇਹ ਚੱਲਦਾ ਹੈ ਕਿਉਂਕਿ ਆਏ ਦਿਨ ਇੱਥੇ ਜੋ ਕੁਝ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਇਬਾਰਤ ਲਿਖਦਾ ਜਾਂਦਾ ਹੈ। ਹੁਣ ਮਹਿਬੂਬਾ ਮੁਫਤੀ ਹੁਣੇ ਜਿਹੜੇ ਨੇ ਉਹ ਬੋਲੇ ਨੇ, ਕਹਿੰਦੇ ਵੀ ਭਾਜਪਾ ਕਸ਼ਮੀਰੀਆਂ ਨੂੰ ਬੰਦੂਕ ਦਾ ਡਰ ਦਿਖਾ ਰਹੀ ਹੈ। ਇਹ ਉਹਨਾਂ ਨੂੰ ਕਿਉਂ ਕਹਿਣਾ ਪੈ ਰਿਹਾ ਹੈ ਜੀ? ਇਹੋ ਜੀ ਕਿਹੜੀ ਹਰਕਤ ਭਾਜਪਾ ਨੇ ਉੱਥੇ ਕੀਤੀ ਹੈ? ਦੇਖੋ, ਇੱਕ 30 ਸਤੰਬਰ ਦੀ ਸ਼ਾਮ ਨੂੰ ਸ੍ਰੀਨਗਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਇੱਕ ਫੁੱਟਬਾਲ ਮੈਚ ਸੀਗਾ TRC। ਉੱਥੇ ਕੀ ਹੋਇਆ ਕਿ ਰਾਸ਼ਟਰਗਾਨ ਗਾਇਆ ਜਾਣਾ ਸੀ ਤੇ ਉਸ ਦੌਰਾਨ ਉੱਥੇ ਮੌਜੂਦ 15 ਜਿਹੜੇ ਨੌਜਵਾਨ ਸੀਗੇ ਉਹ ਖੜੇ ਨਹੀਂ ਹੋਏ। ਸਾਰਿਆਂ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਤੇ ਉਸ ਤੋਂ ਬਾਅਦ ਉਹ ਜਿਹੜਾ ਮੈਦਾਨ ਵੀ ਸੀਗਾ ਉਹ ਮੁਸਲਿਮ ਐਜੂਕੇਸ਼ਨ ਟਰਸਟ ਦਾ ਸੀਗਾ। ਤੇ ਜਿਹੜੀ ਮਹਿਬੂਬਾ ਮੁਫਤੀ ਕਹਿ ਰਹੀ ਹੈ ਕਿ ਬੰਦੂਕ ਦੀ ਨੋਕ ਤੇ ਸਾਡੇ ਮੁੰਡਿਆਂ ਨੂੰ ਜਬਰਨ ਰਾਸ਼ਟਰਗਾਨ ਤੇ ਖੜਾ ਕੀਤਾ ਜਾ ਰਿਹਾ ਹੈਗਾ ਤੇ ਦੂਜਾ ਉਹ ਤਾਂ ਗਰਾਊਂਡ ਦਾ ਸਾਡਾ ਹੈਗਾ। ਫਿਰ ਤੁਸੀਂ ਸਾਡੇ ਜਿਹੜੇ ਖੇਡ ਦੇ ਮੈਦਾਨ ਨੇ ਉਹ ਵੀ ਸਾਡੇ ਤੋਂ ਖੋਹ ਰਹੇ ਹੋ, ਉੱਥੇ ਜ਼ਬਰਦਸਤੀ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈਗੀ ਆ ਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਟਾਈਮ ਜੋ ਹਾਲਾਤ ਨੇ ਉੱਥੇ ਬੰਦੂਕ ਦਾ ਪਹਿਰਾ ਹੈਗਾ ਤੇ ਬੰਦੂਕ ਦੇ ਪਹਿਰੇ ਤੇ ਹੀ ਕਸ਼ਮੀਰੀਆਂ ਨੂੰ ਆਪਣੀ ਦੇਸ਼ ਭਗਤੀ ਸਾਬਿਤ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈਗਾ। ਜੀ, ਇਹ ਬੜੀ ਦਿਲਚਸਪ ਗੱਲ ਹੈ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਖੇਤੀ ਕਿਸਾਨ ਜਿਹੜੇ ਨੇ, ਖੇਤੀ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੀ ਆਤਮ ਹੱਤਿਆ ਦਾ ਆંકੜਾ ਤਾਂ ਪਹਿਲਾਂ ਵੀ ਕਈ ਵਾਰ ਜਨਤਕ ਹੋਇਆ ਹੈ। ਹਰ ਵਾਰ ਪਿਛਲੀ ਵਾਰ ਦੇ ਨਾਲੋਂ ਵੀ ਚਿੰਤਾਜਨਕ ਵਿਸ਼ਾ ਇਹ ਬਣ ਜਾਂਦਾ ਹੈ। ਹੁਣ ਇੱਕ ਆંકੜਾ ਸਾਹਮਣੇ ਆਇਆ ਜਿਹੜਾ ਕਹਿੰਦਾ ਵੀ 10,786 ਲੋਕਾਂ ਨੇ ਆਤਮ ਹੱਤਿਆ ਕੀਤੀ ਹੈ। ਕੇਸ ਅਥਾਰਟੀ ਦੇ ਵੱਲੋਂ ਇਹ ਆંકੜਾ ਜਾਰੀ ਕੀਤਾ ਗਿਆ ਹੈ ਤੇ ਸੂਬਿਆਂ ਦੇ ਆਧਾਰ ਤੇ ਜੇ ਵੰਡ ਕਰਨੀ ਹੋਵੇ, ਪੰਜਾਬ ਕਿੱਥੇ ਕਿ ਖੜਾ ਹੈ ਤੇ ਪਹਿਲੇ ਨੰਬਰ ਤੇ ਕਿਹੜਾ ਸੂਬਾ ਹੈ ਇਸ ਮੰਦਭਾਗੀ ਸੂਚੀ ਦੇ ਵਿੱਚ? ਦੇਖੋ, ਇਹ ਜਿਹੜੀ ਡੇਟਾ ਹੈਗਾ, ਇਹ ਜਿਹੜਾ ਡੇਟਾ ਹੈ NCRB ਦਾ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ, ਇਹ ਹਰ ਸਾਲ ਜਾਰੀ ਹੁੰਦਾ ਗਾ। ਇਹਦੇ ਚ ਸਾਲ 2023 ਤੱਕ ਦੇ ਸਾਲ 2023 ਦੇ ਜਿਹੜੇ ਆંકੜੇ ਨੇ ਉਹ ਰੱਖੇ ਗਏ ਨੇ। ਉਹਦੇ ਚ ਨਿਕਲ ਕੇ ਸਾਹਮਣੇ ਆਇਆ ਹੈਗਾ ਕਿ ਇਸ ਵਾਰ ਪੂਰੇ ਮੁਲਕ ਚ ਜਿਹੜੇ ਖੇਤੀ ਨਾਲ ਜੁੜੇ ਹੋਏ ਮਜ਼ਦੂਰ ਸਨ ਜਾਂ ਫਿਰ ਕਿਸਾਨ ਸਨ, ਉਹ ਟੋਟਲ 10,786 ਸਨ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ। ਤੇ ਦੂਜਾ ਸਭ ਤੋਂ ਜਿਹੜੀ ਵੱਧ ਆਤਮ ਹੱਤਿਆਵਾਂ ਨੇ ਉਹ ਮਹਾਰਾਸ਼ਟਰ ਦੇ ਹਿੱਸੇ ਆਈਆਂ ਨੇ। ਉੱਥੇ ਤਕਰੀਬਨ 38% ਜਿਹੜੀ ਆਤਮ ਹੱਤਿਆ ਹੈਗੀ ਕਿਸਾਨਾਂ ਨੇ ਕੀਤੀਆਂ ਉਹ ਮਹਾਰਾਸ਼ਟਰ ਦੇ। ਫਿਰ ਦੂਜੇ ਨੰਬਰ ਤੇ ਕਰਨਾਟਕਾ 22.5% ਤੇ ਤੀਜੇ ਨੰਬਰ ਤੇ ਆਂਧਰ ਪ੍ਰਦੇਸ਼ 8.5%, ਮੱਧ ਪ੍ਰਦੇਸ਼ 7.5%। ਇਹ ਡੇਟਾ ਹੈਗਾ। ਇਸ ਵਾਰ ਜਿਹੜੇ ਆਤਮ ਹੱਤਿਆ ਕੀਤੀ ਉਹਨਾਂ ਚ ਕਿਸਾਨ ਘੱਟ ਨੇ, ਤਕਰੀਬਨ 4690 ਜਿਹੜੇ ਕਿਸਾਨ ਨੇ ਤੇ 6096 ਜਿਹੜੇ ਖੇਤ ਮਜ਼ਦੂਰ ਨੇ, ਯਾਨੀ ਕਿ ਮਜ਼ਦੂਰਾਂ ਨੇ, ਖੇਤੀ ਨਾਲ ਜੁੜੇ ਮਜ਼ਦੂਰਾਂ ਨੇ ਵੱਧ ਆਤਮ ਹੱਤਿਆਵਾਂ ਕੀਤੀਆਂ। ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਇਹਨਾਂ ਚ ਜਿਹੜੇ ਲੋਕਾਂ ਨੇ ਆਤਮ ਹੱਤਿਆ ਕੀਤੀ ਉਹਨਾਂ ਦੀ ਸਾਲਾਨਾ ਜਿਹੜੀ ਇਨਕਮ ਸੀ ਉਹ 1 ਲੱਖ ਰੁਪਏ ਤੋਂ ਵੀ ਘੱਟ ਸੀ। ਤੋਂ ਇਹ ਤੋਂ ਜਿਹੜੀ ਆਰਥਿਕ ਜਿਹੜੀ ਉਹਨਾਂ ਦੀ ਹਾਲਤ ਹੈ ਉਹ ਸਪਸ਼ਟ ਤੌਰ ਤੇ ਲੱਗਦੀ ਹੈਗੀ ਹੈ ਕਿ ਉਹ ਗਰੀਬ ਪਰਿਵਾਰਾਂ ਤੋਂ ਸੀਗੇ। ਤੇ ਇਹਦੇ ਚ ਕਈ ਕਾਰਨ ਪਹਿਲਾਂ ਵੀ ਦੱਸੇ ਜਾਂਦੇ। ਇੱਕ ਤਾਂ ਫਸਲ ਖਰਾਬ ਹੋਣਾ ਲਗਾਤਾਰ, ਜੋ ਕਿਸਾਨਾਂ ਤੇ ਜਿਹੜਾ ਕਰਜ਼ਾ ਵੱਧ ਰਿਹਾ ਹੈਗਾ ਉਹ ਵੀ ਹੈ, ਵਿਆਜ ਦਾ ਦਬਾਅ ਹੈ, ਅਤੇ ਉਹਨਾਂ ਦੀ ਜਿਹੜੀ ਫਸਲਾਂ ਨੇ ਉਹਨਾਂ ਦਾ ਵਾਜਬ ਫਾਇਦਾ ਨਾ ਮਿਲਣਾ, ਵਾਜਬ ਦਾਮ ਨਾ ਮਿਲਣਾ, ਤੇ ਸਰਕਾਰੀ ਯੋਜਨਾਵਾਂ ਦਾ ਜਿਹੜਾ ਲਾਭ ਕਿਸਾਨਾਂ ਨੂੰ ਮਿਲਣਾ ਚਾਹੀਦਾ ਉਹ ਵੀ ਨਾ ਮਿਲਣਾ। ਇਹ 4-5 ਰੀਜ਼ਨ ਨੇ ਜਿਨ੍ਹਾਂ ਕਰਕੇ ਇਹ ਆਤਮ ਹੱਤਿਆਵਾਂ ਹੋ ਰਹੀਆਂ ਨੇ, ਕਿਸਾਨ ਆਤਮ ਹੱਤਿਆਵਾਂ ਕਰ ਰਹੇ ਨੇ। ਜੀ, ਸੂਬੇ ਕਿਹੜੇ ਕਿਹੜੇ ਦੱਸੇ ਨੇ ਤੁਸੀਂ ਟੌਪ ਤੇ ਇਹਦੇ ਚ? ਇਹਦੇ ਚ ਦੇਖੋ, ਸਭ ਤੋਂ ਪਹਿਲੇ ਤਾਂ ਮਹਾਰਾਸ਼ਟਰ ਹੈ, 38% ਦੇ ਨੇੜੇ ਤੇੜੇ ਉੱਥੇ ਆਤਮ ਹੱਤਿਆਵਾਂ ਹੋਈਆਂ ਨੇ। ਦੂਜੇ ਤੇ ਆਂਧਰ ਪ੍ਰਦੇਸ਼, ਤੀਜੇ ਤੇ ਮੱਧ ਪ੍ਰਦੇਸ਼ ਹੈ ਤੇ ਇੱਥੇ ਸਭ ਤੋਂ ਵੱਧ ਆਤਮ ਹੱਤਿਆਵਾਂ ਹੋਈਆਂ। ਪੰਜਾਬ ਚ ਜਿਹੜਾ ਡੇਟਾ ਹੈ ਇਹ ਪਿਛਲੇ ਕਾਫੀ ਟਾਈਮ ਤੋਂ ਸੁਧਰਿਆ ਹੈਗਾ। ਪੰਜਾਬ ਚ
ਮਤਲਬ ਉਹ ਐਗਜ਼ੈਕਟ ਤਾਂ ਨਹੀਂ ਦੱਸਿਆ ਹੋਇਆ, ਪਰ ਮਤਲਬ ਇਹ ਹੈ ਕਿ ਔਰ ਜਿਹੜੇ 3 ਸੂਬੇ ਨੇ ਇਹਨਾਂ ਦੇ ਮੁਕਾਬਲਤਨ ਕਾਫੀ ਘੱਟ ਹੈ। ਮਤਲਬ ਇਹ ਦੱਸਿਆ ਜਾ ਰਿਹਾ ਹੈਗਾ ਕਿ 40% ਤੋਂ ਘੱਟ ਜਿਹੜੀ ਹੈਗੀ ਆਤਮ ਹੱਤਿਆਵਾਂ, ਮਤਲਬ 2015 ਤੋਂ ਲੈ ਕੇ 2022 ਤੱਕ ਦੇਖੋਗੇ ਤਾਂ ਉਹਦੇ ਡੇਟਾ ਦੇ ਮੁਤਾਬਕ ਇਸ ਵਾਰ ਜਿਹੜਾ ਡੇਟਾ ਆਏਗਾ ਉਹ ਉਸ 'ਚ ਤਕਰੀਬਨ 174 ਟੋਟਲ ਡੈਥ ਦੱਸੀਆਂ ਜਾ ਰਹੀਆਂ ਨੇ, ਜਿਹਦੇ 'ਚ ਫਾਰਮਰਸ ਦੀ ਵੱਧ ਹੈਗੀਆਂ, 141 ਫਾਰਮਰਸ ਦੀਆਂ ਨੇ। ਫਾਰਮ ਲੇਬਰਰਸ ਯਾਨੀ ਕਿ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀ 33 ਮੌਤਾਂ ਨੇ। ਤਾਂ ਮਤਲਬ ਪੰਜਾਬ 'ਚ ਉਲਟਾ ਗਾ, ਕਿਸਾਨਾਂ ਦੀ ਮੌਤਾਂ ਵੱਧ ਨੇ ਤੇ ਖੇਤ ਮਜ਼ਦੂਰਾਂ ਦੀ ਮੌਤਾਂ ਉਹਨਾਂ ਤੋਂ ਘੱਟ ਨੇ, ਤੇ ਇਹ 40% ਦਾ ਡਰੋਪ ਰੇਟ ਦੇਖਣ ਨੂੰ ਮਿਲਿਆ ਗਾ। ਜੀ, ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਬੀਤੇ ਦਿਨੀ ਜੀ ਜੀ ਇਹ ਜਿਹੜਾ ਡੇਟਾ ਹੈਗਾ ਤੁਸੀਂ, ਇਹ ਤਾਂ ਬਹੁਤ ਘੱਟ ਹੈ। ਉਹਦਾ ਰੀਜ਼ਨ ਮੈਂ ਦੱਸਦਾ। ਇਹ ਉਹ ਡੇਟਾ ਹੈਗਾ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਾਲੇ ਦਰਜ ਕਰ ਲੈਂਦੇ ਨੇ ਜੀ, ਐਨਸੀਬੀ ਕੋ ਰਜਿਸਟਰਡ ਹੈ ਜਿਹੜਾ। ਹਾਂ, ਨਹੀਂ ਤਾਂ ਬਹੁਤ ਬਥੇਰੀਆਂ ਤਾਂ ਏਦਾਂ ਦੀਆਂ ਆਤਮ ਹੱਤਿਆਵਾਂ ਨੇ ਜਿਹੜੀਆਂ ਰਜਿਸਟਰ ਵੀ ਨਹੀਂ ਹੁੰਦੀਆਂ। ਪੰਜਾਬ ਦੇ ਵਿੱਚ ਇਹੀ ਸਥਿਤੀ ਹੈ। ਹੁਣ ਪੰਜਾਬ ਦਾ ਜੇ ਟੈਕਨੀਕਲ ਆਧਾਰ ਬਣਾਉਣਾ ਹੋਵੇ ਵੀ ਭਾਈ ਪਿਛਲੇ ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਕਿੰਨੀਆਂ ਟੈਕਨੀਕਲ ਤੌਰ ਤੇ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਨੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ, ਤਾਂ ਉਹਨਾਂ ਦਾ ਆંકੜਾ 0 ਹੋਊਗਾ। ਸਰਕਾਰ ਨਹੀਂ ਆંકੜਾ ਦੇ ਪਾਊਗੀ ਕਿਉਂਕਿ ਇਹਨਾਂ ਨੇ ਕੁਝ ਚੇਂਜਸ ਕੀਤੀਆਂ ਸੀ। ਉਹਦੇ ਵਿੱਚ ਇਹਨਾਂ ਨੇ ਇਹ ਚੇਂਜਾਂ ਕੀਤੀਆਂ ਕਿ ਉਹ ਰਜਿਸਟਰ ਕਿਵੇਂ ਹੋਣੀ ਹੈ ਮੌਤ। ਉਹਦੇ ਲਈ ਇਹਨਾਂ ਨੇ ਪਿੰਡ ਦੇ ਮੋਹਤਵਾਰ, ਪਿੰਡ ਦੇ ਸਰਪੰਚ, ਫਿਰ ਉਸ ਤੋਂ ਬਾਅਦ ਪਟਵਾਰੀ ਤੱਕ ਏਦਾਂ ਦੇ ਇੱਕ ਲੰਬੀ ਫੇਰਿਸਤ ਬਣਾਤੀ, ਜਿਨ੍ਹਾਂ ਦੇ ਕੋਲ ਜਾ ਕੇ ਪਹਿਲਾਂ ਤਾਂ ਦੱਸਣਾ ਪਊਗਾ ਵੀ ਭਾਈ ਸਾਡਾ ਬੰਦਾ ਮਰ ਚੁੱਕਿਆ ਹੈ, ਤੇ ਉਸ ਤੋਂ ਬਾਅਦ ਵੀ ਜੇਕਰ ਉਸ ਤੇ ਕੋਈ ਕਰਜ਼ਾ ਹੈ ਉਹਦੇ ਲਈ ਹੋਰ ਤਰੀਕਾ ਹੈ ਰਜਿਸਟਰ ਕਰਾਉਣ ਦਾ ਕਿ ਭਾਈ ਹਾਂ ਇਹ ਬੰਦਾ ਮਰ ਗਿਆ ਹੈ, ਕਿਸਾਨ ਹੈ। ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ। ਤੇ ਬਿਲਕੁਲ ਤੁਸੀਂ ਸਹੀ ਗੱਲ ਫਰਮਾਈ ਹੈ ਕਿ ਇਹ ਆંકੜਾ ਜਿਹੜਾ ਕੁਝ ਵੀ ਨਹੀਂਗਾ, ਇਹ ਸਿਰਫ ਉਹ ਹੈ ਜਿਹੜਾ ਐਨਸੀਬੀ ਦੇ ਕੋਲ ਰਜਿਸਟਰ ਹੋ ਚੁੱਕਿਆ ਹੈ। ਅੱਗੇ ਚੱਲਦੇ ਆ, ਉਧਰ ਕੁਝ ਦਿਨ ਪਹਿਲਾਂ ਹੀ ਹਾਲੇ ਭਾਰਤ ਨੇ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਖੇਡਿਆ। ਉਹ ਏਸ਼ੀਆ ਕੱਪ ਦਾ ਫਾਈਨਲ ਸੀ, ਤੇ ਇਸ ਤੋਂ ਬਾਅਦ ਜਦੋਂ ਭਾਰਤ ਜਿੱਤ ਜਾਂਦਾ ਹੈ ਤਾਂ 45 ਮਿੰਟ ਤੱਕ ਕਹਿੰਦੇ ਪੋਸਟ ਮੈਚ ਪ੍ਰੈਜੈਂਟੇਸ਼ਨ ਹੀ ਨਹੀਂ ਹੋਈ। ਇਧਰੋਂ ਦਿੱਲੀ ਤੋਂ ਦੁਬਈ ਤੱਕ ਤਾਰਾਂ ਖੜਕਦੀਆਂ ਰਹੀਆਂ, ਫੋਨ ਹੁੰਦੇ ਰਹੇ ਕਿ ਭਾਈ ਕਿਵੇਂ ਕਰਨਾ ਹੈ ਟਰੋਫੀ, ਕਿਉਂਕਿ ਪਾਕਿਸਤਾਨੀ ਦੇ ਹੱਥੋਂ ਲੈਣੀ ਸੀ। ਇੱਕ ਪਾਕਿਸਤਾਨੀ ਮੌਸਨ ਨਕਵੀ ਜਿਹੜਾ ਹੈ ACC ਦਾ ਉਹ ਪ੍ਰਧਾਨ ਹੈ ਸ਼ਾਇਦ, ਉਸ ਦੇ ਕੋਲੋਂ ਇਨਕਾਰ ਕਰ ਦਿੱਤਾ ਸੀ ਪਰ ਭਾਰਤੀਆਂ ਨੇ ਟਰੋਫੀ ਲੈਣ ਤੋਂ। ਤੇ ਹੁਣ ਉਹ ਟਰੋਫੀ ਗਈ ਕਿੱਥੇ ਜੀ? ਭਾਰਤੀ ਤਾਂ ਬਿਨਾਂ ਟਰੋਫੀ ਤੋਂ ਪਰਤ ਆਏ, ਉਹ ਕਿੱਥੇ ਪਈ ਹੈ ਜੀ ਇਸ ਸਮੇਂ ਟਰੋਫੀ? ਦੇਖੋ, ਜਿਹੜੇ ਮੋਹਸਿਨ ਨਕਵੀ ਨੇ ਉਹ PCB ਪਾਕਿਸਤਾਨ ਕ੍ਰਿਕਟ ਜਿਹੜਾ ਬੋਰਡ ਹੈ ਉਹਦੇ ਵੀ ਚੀਫ ਨੇ, ਤੇ ਜਿਹੜਾ ਏਸ਼ੀਅਨ ਕ੍ਰਿਕਟ ਕਾਉਂਸਿਲ ACC ਉਹਦੇ ਵੀ ਉਹ ਚੀਫ ਨੇ। ਤੇ ਉਹਨਾਂ ਨੇ ਦੱਸਿਆ ਜਾ ਰਿਹਾ ਹੈਗਾ ਕਿ ACC ਦੇ ਦਫ਼ਤਰ 'ਚ ਉਹ ਟਰਾਫੀ ਜਮ੍ਹਾਂ ਕਰਵਾ ਦਿੱਤੀ ਹੈ, ਤੇ ਇੰਡੀਆ ਦੀ ਟੀਮ ਨੇ ਫਾਈਨਲ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਨਾ ਕਰਤੀ ਸੀ ਕਿ ਅਸੀਂ ਉਹ ਟਰਾਫੀ ਨਹੀਂ ਲਵਾਂਗੇ। ਕ੍ਰਿਟਿਸਿਜ਼ਮ ਵੀ ਬਹੁਤ ਹੋਇਆ, ਫਿਰ ਤੁਸੀਂ ਖੇਡੇ ਕਿਉਂ ਸੀ? ਫਿਰ ਇੱਕ ਫੋਟੋ ਵੀ ਵਾਇਰਲ ਹੋ ਰਿਹਾ ਹੈਗਾ, ਅੱਜ ਮੈਂ ਦੇਖ ਰਿਹਾ ਸੀ ਕਿ ਸੂਰਿਆ ਕੁਮਾਰ ਯਾਦਵ ਜਿਹੜਾ ਇੰਡੀਆ ਦਾ ਕੈਪਟਨ ਸੀਗਾ, ਉਹ ਮੈਚ ਤੋਂ ਪਹਿਲਾਂ ACC ਦੇ ਜਿਹੜੇ ਪਾਕਿਸਤਾਨੀ ਜਿਹੜੇ ਮੋਹਸਿਨ ਨਕਵੀ ਹੈਗੇ ਉਹਨਾਂ ਨਾਲ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਆ। ਮਤਲਬ ਉਹਨਾਂ ਨਾਲ ਤੁਸੀਂ ਹੱਥ ਮਿਲਾ ਸਕਦੇ ਹੋ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਤੇ ਉਹਨਾਂ ਦੇ ਹੱਥ ਟਰੋਫੀ ਨਹੀਂ ਲੈ ਸਕਦੇ। ਇਹ ਕੀ ਡਰਾਮਾ ਹੈਗਾ? ਮਤਲਬ ਇਹ ਫਰਜੀ ਕਿਸਮ ਦੀ ਦੇਸ਼ ਭਗਤੀ ਤੁਸੀਂ ਕਹਿ ਸਕਦੇ ਹੋ। ਤੇ PCB ਉਹ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਨੇ ਮੋਹਸਿਨ ਨਕਵੀ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਟੀਮ ਇੰਡੀਆ ਏਸ਼ੀਆ ਕੱਪ ਟਰਾਫੀ ਲੈ ਸਕਦੀ ਹੈ ਮੇਰੇ ਆਫਿਸ ਤੋਂ ਆ ਕੇ। ACC ਦੀ ਐਨੂਅਲ ਜਨਰਲ ਮੀਟਿੰਗ 'ਚ ਉਹਨਾਂ ਨੇ ਕਿਹਾ ਸੀ BCCI ਮਾਫੀ ਮੰਗੇ, ਤੇ ਨਹੀਂ, ਤੇ BCCI ਨੇ ਵੀ ਕਦੇ ਨਹੀਂ ਕਿਹਾ ਕਿ ਮੈਂ ਮਾਫੀ ਮੰਗਾ, ਮੈਂ ਕਦੇ ਵੀ ਮਾਫੀ ਨਹੀਂ ਮੰਗਾਂਗਾ। ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਜੀ, ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਮੋਦੀ ਹੁਣੀ ਕਹਿ ਰਹੇ ਨੇ ਵੀ ਘੁਸਪੈਠੀਆਂ ਦੇ ਕੋਲੋਂ ਸਾਨੂੰ ਚੁਣੌਤੀ ਮਿਲ ਰਹੀ ਹੈ। ਹੁਣ ਜਿਹੜਾ ਸ਼ਬਦ ਹੈ ਘੁਸਪੈਠੀਏ, ਇਹਦੀ ਜਰਾ ਚੀਰ-ਫਾੜ ਕਰਿਓ ਵੀ ਅਸਲ 'ਚ ਘੁਸਪੈਠੀਏ ਕਿਹੜੇ ਨੇ ਜਿਨ੍ਹਾਂ ਤੋਂ ਚੁਣੌਤੀ ਮਿਲ ਰਹੀ ਹੈ, ਕਿਉਂਕਿ ਇਹਨਾਂ ਦੇ ਲਈ ਇਸ ਸ਼ਬਦ ਨੂੰ ਬਹੁਤ ਸਾਰੇ ਲੋਕਾਂ ਦੇ ਲਈ ਵਰਤ ਲਿਆ ਜਾਂਦਾ ਹੈ, ਤੇ ਜਦੋਂ ਇਹ ਵਰਤਦੇ ਨੇ ਫਿਰ ਉਸ ਹਿਸਾਬ ਨਾਲ ਡੈਫੀਨੇਸ਼ਨ ਵੀ ਬਦਲ ਜਾਂਦੀ ਹੈ। ਹੁਣ ਅਸੀਂ ਘੁਸਪੈਠੀਏ ਕਿਹਨਾਂ ਨੂੰ ਮੰਨੀਏ ਜੀ? ਦੇਖੋ, 100 ਸਾਲ ਪੂਰੇ ਹੋਏ ਨੇ RSS ਦੇ, ਤੇ ਉਹਦੇ 'ਚ ਬੁੱਧਵਾਰ ਨੂੰ ਅੱਜ ਇੱਕ ਪ੍ਰੋਗਰਾਮ ਕਰ ਰੱਖਿਆ ਸੀ। ਉਸ ਦੇ ਮੰਚ ਤੋਂ ਨਰਿੰਦਰ ਮੋਦੀ ਨੇ ਕਿਹਾ ਕਿ ਜਿਹੜੇ RSS ਦੇ ਵੋਲੰਟੀਅਰ ਸੀਗੇ ਉਹਨਾਂ ਤੇ ਬੈਨ ਵੀ ਲਾਇਆ ਗਿਆ, ਸਾਜ਼ਿਸ਼ ਬਥੇਰੀਆਂ ਹੋਈਆਂ, ਪਰ ਉਹਨਾਂ ਨੇ ਕਦੇ ਵੀ
ਕਟੂਤਾ ਨਹੀਂ ਦਿਖਾਈ। ਉਹਨਾਂ ਵਾਸਤੇ ਆਰਐਸਐਸ ਦੇ 100 ਸਾਲ ਤੇ ਮੋਦੀ ਨੇ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ। ਉੱਥੇ ਹੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ। ਜਿਹੜੀ ਸਪੀਚ ਦਿੱਤੀ ਉਹਦੇ 'ਚ ਇੱਕ ਤਾਂ ਇਹੀ ਕਿਹਾ ਕਿ ਰਾਸ਼ਟਰ ਵਾਸਤੇ ਲੜਦੇ ਨੇ, ਨੇਸ਼ਨ ਵਾਸਤੇ ਲੜਦੇ ਨੇ। ਦੂਜਾ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਘੁਸਪੈਠੀਏ ਨੇ ਉਹਨਾਂ ਦਾ ਕਹਿਣ ਦਾ ਭਾਵ, ਆਪਾਂ ਨੂੰ ਪਤਾ ਕਿ ਬਿਹਾਰ ਦੇ ਵਿੱਚ ਚੋਣ ਨੇ, ਅਸਮ ਦੇ ਵਿੱਚ ਚੋਣ ਹੋਣਗੇ ਅਗਲੇ ਸਾਲ ਬੰਗਾਲ 'ਚ ਵੀ ਹੋਣਗੇ, ਤੇ ਉੱਧਰ ਉਹਨਾਂ ਦਾ ਸਾਰਾ ਸੀਗਾ। ਤੇ ਉਹਨਾਂ ਨੇ ਕਿਹਾ ਕਿ ਸੰਘ ਦੇ ਕੋਲ ਠੋਸ ਰੋਡ ਮੈਪ ਹੈ ਘੁਸਪੈਠੀਆਂ ਨੂੰ ਚੁਣੌਤੀ ਦੇਣ ਦਾ। ਤੇ ਜੀ ਅਸੀਂ ਮਤਲਬ ਇੱਕ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਬੰਗਲਾਦੇਸ਼ੀ ਮੁਸਲਮਾਨ ਹੈਗੇ ਆ ਹੋਰ ਨੇ, ਉਹਨਾਂ ਨੂੰ ਅਸੀਂ ਟੱਕਰ ਦਿਆਂਗੇ। ਇਸ ਕਿਸਮ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਹੈਗੀ ਆ। ਬਾਕੀ ਉਹਨਾਂ ਦੇ ਭਾਸ਼ਣ 'ਚ ਹੋਰ ਵੀ ਕਈ ਗੱਲਾਂ ਸੀਗੀਆਂ, ਜਿਵੇਂ ਉਹਨਾਂ ਨੇ 84 ਦਾ ਜ਼ਿਕਰ ਕੀਤਾ। 84 ਬਾਰੇ ਉਹਨਾਂ ਨੇ ਕਿਹਾ ਕਿ ਆਰਐਸਐਸ ਵਾਲਿਆਂ ਨੇ ਸਿੱਖ ਕਤਲੇਆਮ ਦੌਰਾਨ ਸਿੱਖ ਪਰਿਵਾਰਾਂ ਦੀ ਮਦਦ ਕੀਤੀ ਸੀ। ਪਰ ਇਹਦਾ ਇੱਕ ਜੀ ਉਲਟਾ ਫੈਕਟ ਆਪਾਂ ਨੂੰ ਪਤਾ ਹੈ ਕਿ ਆਰਐਸਐਸ ਦੇ ਬਥੇਰੇ ਕਾਰਿਆਕਰਤਾ ਜਿਹੜੇ ਸੀਗੇ ਦਿੱਲੀ 'ਚ ਸਿੱਖਾਂ ਦੇ ਕਤਲੇਆਮ 'ਚ ਸ਼ਾਮਲ ਸੀ। ਤੇ ਜੀ ਆਪਾਂ ਨੂੰ ਪਤਾ ਹੈ ਕਿ ਕਿਵੇਂ ਜਿਹੜਾ ਉਸ ਟਾਈਮ ਦਾ ਸਰਸੰਘ ਸੰਚਾਲਕ ਹੁੰਦਾ ਸੀ 80 'ਚ, ਐਮਰਜੈਂਸੀ ਤੋਂ ਬਾਅਦ ਜਿਹੜਾ ਬਾਲਾ ਸਾਹਿਬ ਦੇਵ ਸੀ, ਉਹਨੇ ਇੰਦਰਾ ਗਾਂਧੀ ਨਾਲ ਆਪਣਾ ਟਿਊਨਿੰਗ ਬਿਠਾ ਲਈ ਸੀ ਤੇ ਇੰਦਰਾ ਗਾਂਧੀ ਨੂੰ ਉਹਨਾਂ ਨੇ ਬਹੁਤ ਵੱਡਾ ਕਰਕੇ ਦਿਖਾਇਆ ਸੀਗਾ। ਇੰਦਰਾ ਗਾਂਧੀ ਦੀ ਖੂਬ ਉਹ ਚਾਪਲੂਸੀ ਕਰਦੇ ਹੁੰਦੇ ਸੀਗੇ। ਤਾਂ ਇਹ ਮਤਲਬ ਚਲੋ ਠੀਕ ਆ, ਅਗਲਿਆਂ ਨੇ ਝੂਠ ਤਾਂ ਮਾਰਨੀ ਹੁੰਦੀਆਂ ਨੇ। ਤੇ ਇਹ ਵੀ ਆਪਾਂ ਨੂੰ ਪਤਾ ਕਿ ਬਥੇਰੇ ਆਰਐਸਐਸ ਦੇ ਕਾਰਿਆਕਰਤਾ ਏਦਾਂ ਦੇ ਸੀਗੇ ਜਿਨ੍ਹਾਂ ਦੇ ਨਾਂ ਵੀ ਆਏ ਸੀਗੇ ਇਸ ਸਾਰੇ ਸਿੱਖ ਕਤਲੇਆਮ ਦੌਰਾਨ, ਕਿ ਉਹਨਾਂ ਨੇ ਵੀ ਸਿੱਖਾਂ ਦੇ ਉਲਟ ਮੋਲ ਭੜਕਾਇਆ। ਤੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਦਿੱਲੀ ਵਾਲੀ ਪਤਾਈਆਂ ਹੈਗੀਆਂ। ਤੇ ਉਹ ਝੂਠ ਮੈਨੂੰ ਲੱਗਿਆ। ਇੱਕ ਦੂਜਾ, ਪੰਜਾਬ 'ਚ ਕੱਲ ਲੁਧਿਆਣੇ 'ਚ 44 ਥਾਵਾਂ ਤੇ ਆਰਐਸਐਸ ਵਾਲੇ ਆਪਣਾ ਪ੍ਰੋਗਰਾਮ ਕਰਨਗੇ, ਜੀ ਪਰ ਪਰੇਡ ਨਹੀਂ ਕੱਢਣਗੇ। ਦੱਸਿਆ ਜਾ ਰਿਹਾ ਹੈਗਾ ਸ਼ਸਤਰ ਪੂਜਨ ਕਰਨਗੇ। ਸ਼ਸਤਰ ਪੂਜਨ ਤੁਸੀਂ ਲਾਓ ਕਿ ਆਪਣੇ ਹਥਿਆਰਾਂ ਦੀ ਪੂਜਾ ਕਰਨਗੇ ਹਿੰਦੂ ਰਾਸ਼ਟਰ ਵਾਸਤੇ। ਇਹੀ ਜੀ ਪੰਜਾਬ ਜਿਹੜੇ ਸਿੱਖ ਕਰਦੇ ਹਨ, ਹੂੰ ਤਾਂ ਫਿਰ ਤੁਸੀਂ ਦੇਖੋ ਕਿ ਉਹਨਾਂ ਨਾਲ ਹੋਊਗਾ ਕਿਵੇਂ। ਉਹਨਾਂ ਤੇ ਐਨਐਸਏ ਬਿਲਕੁਲ ਲਾ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਸਿੱਟ ਦਿੱਤਾ ਜਾਊਗਾ। ਸ਼ਸਤਰ ਹੂੰ ਪੂਜਨ ਕੀ ਹੁੰਦਾ ਗਾ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਕੱਲ 44 ਜੀ ਥਾਵਾਂ ਤੇ ਇਹ ਪ੍ਰੋਗਰਾਮ ਕਰ ਰਹੇ ਨੇ। ਉੱਥੇ ਦੇਖਿਓ ਤੁਸੀਂ, ਕੱਲ ਤੁਹਾਨੂੰ ਹਿੰਦੂ ਰਾਸ਼ਟਰ ਦੇ ਕਦੇ ਥਾਂ ਤੇ ਕਿਤੇ ਨਾ ਕਿਤੇ ਦਿਖ ਜੂਗਾ ਬਿਆਨ। ਜੀ ਇਹ ਇਹਨਾਂ ਦੇ ਇਹਨਾਂ ਵਿੱਚ ਤੇ ਤਾਂ ਕੋਈ ਇਹਨਾਂ ਦੇ ਵਿੱਚ ਤਾਂ ਵੈਸੇ ਚਲੋ ਆਪਾਂ ਵੈਸੇ ਇਹੋ ਜੀ ਗੱਲ ਤਾਂ ਆਪਾਂ ਤਾਂ ਵਿਸ਼ਲੇਸ਼ਣ ਕਰ ਰਹੇ ਹਾਂ ਉਸ ਚੀਜ਼ ਦਾ, ਪਰ ਕੀ ਹਿੰਦੂਆਂ ਦੇ ਵਿੱਚ ਵੀ ਸ਼ਸਤਰ ਧਾਰਨ ਦਾ ਕੋਈ ਰਿਵਾਜ ਹੁੰਦਾ ਹੈ? ਨਹੀਂ, ਕੋਈ ਰਿਵਾਜ ਨਹੀਂ ਹੁੰਦਾ। ਤੇ ਜੀ ਨਾ ਕੋਈ ਸ਼ਸਤਰ ਧਾਰਨ ਦਾ ਕੁਛ ਇਸ ਕਿਸਮ ਦਾ ਕੋਈ ਰਿਵਾਜ ਹਿੰਦੂਆਂ 'ਚ ਹੈ ਨਹੀਂ। ਤੇ ਹਿੰਦੂ ਧਰਮ ਕੀ ਹੈ, ਇਹਦੇ ਤੇ ਬਹੁਤ ਸਾਰੀ ਡਿਬੇਟ ਹੈ ਗੁਰਪ੍ਰੀਤ ਜੀ। ਹੂੰ ਜੀ ਹਿੰਦੂਇਜ਼ਮ ਦੇ ਅੱਡ ਅੱਡ ਰੂਪ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਪੂਰੇ ਇੰਡੀਆ ਦੇ ਵਿੱਚ। ਜੀ ਪਰ ਮਤਲਬ ਜਿਹੜਾ ਆਰਐਸਐਸ ਵਾਲਿਆਂ ਦਾ ਹਿੰਦੂਤਵ ਆ, ਉਹਦੇ 'ਚ ਤਾਂ ਉਹ ਮਨੂ ਸਮ੍ਰਿਤੀ ਨੂੰ ਮੇਨ ਮੰਨਦੇ ਨੇ। ਜੀ ਮਨੂ ਸਮ੍ਰਿਤੀ ਬੇਸਿਕਲੀ ਬ੍ਰਾਹਮਣਾਂ ਦੀ ਡੋਮੀਨੈਂਸ ਅਤੇ ਜਿਹੜਾ ਜਾਤੀਵਾਦ, ਪੂਰਾ ਆਪਾਂ ਕਹਿ ਲਏ ਬ੍ਰਾਹਮਣਿਕਲ ਜਿਹੜਾ ਸਿਸਟਮ ਹੈ, ਬ੍ਰਾਹਮਣਵਾਦ ਜਿਹੜਾ, ਉਹਦੀ ਉਹ ਜੀ ਡੋਮੀਨੈਂਸ ਸਥਾਪਿਤ ਕਰਨ ਦੀ ਗੱਲ ਹੈ। ਤਾਂ ਮਤਲਬ ਜੀ ਉਹਦੇ 'ਚ ਵੀ ਕੋਈ ਸ਼ਸਤਰਾਂ ਦੀ ਤਾਂ ਕੋਈ ਗੱਲ ਹੈ ਨਹੀਂ। ਜੀ ਜੇਕਰ ਇਸ ਤੋਂ ਅਗਲੀ ਆਪਾਂ ਗੱਲ ਕਰੀਏ ਤਾਂ ਉਧਰ ਰੇਪ ਦੇ ਮਾਮਲੇ ਦੇ ਵਿੱਚ ਬੀਤੇ ਦਿਨੀ ਇੱਕ ਬਹੁਤ ਪੁਰਾਣਾ ਕੇਸ ਖੁੱਲ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਦੇ ਉੱਪਰ। ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਭੱਜ ਦੌੜ ਹੋਈ, ਹਰਿਆਣੇ ਤੱਕ ਤਾਰਾਂ ਖੜਕੀਆਂ, ਪੰਜਾਬ ਪੁਲਿਸ ਹਰਿਆਣੇ ਪਹੁੰਚ ਜਾਂਦੀ ਹੈ, ਪਰ ਪਠਾਨ ਮਾਜਰਾ ਹੁਣੀ ਦੱਸਿਆ ਜਾਂਦਾ ਵੀ ਉਹਨਾਂ ਨੂੰ ਭੱਚੀ ਦੇ ਕੇ ਨਿਕਲ ਜਾਂਦੇ ਨੇ। ਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਉਹ ਵੀਡੀਓਜ਼ ਜਾਰੀ ਕਰੀ ਜਾਂਦੇ ਨੇ। ਤੇ ਇਹ ਮਾਮਲਾ ਜਦੋਂ ਕੋਰਟ 'ਚ ਹੈ ਤੇ ਵੀ ਕਹਿੰਦੇ ਪਟਿਆਲਾ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ ਹੈਗੀ ਪਠਾਨ ਮਾਜਰਾ ਨੂੰ। ਹਾਂਜੀ, ਅੱਜ ਜਿਹੜੀ ਡਿਸਟ੍ਰਿਕਟ ਕੋਰਟ ਸੀ ਉਹਦੇ 'ਚ ਉਹਨਾਂ ਨੇ ਆਪਣੀ ਅਗਰਿਮ ਜ਼ਮਾਨਤ ਵਾਸਤੇ ਅੱਜ ਕੱਲ੍ਹ ਆਈ ਸੀ, ਪਟੀਸ਼ਨ ਪਾਈ ਸੀ। ਤੇ ਪਰ ਜੀ ਉਹਨਾਂ ਨੂੰ ਬੇਲ ਦਿੱਤੀ ਨਹੀਂ ਗਈ। ਤਕਰੀਬਨ 2 ਘੰਟੇ ਤੱਕ ਇਹ ਮਾਮਲਾ ਚੱਲਿਆ। 4:30 ਵਜੇ ਤੱਕ ਜਿਹੜੀ ਪੂਰੀ ਬਹਿਸ ਹੋਈ, 2:15 ਵਜੇ ਸ਼ੁਰੂ ਹੋਈ ਸੀ। ਤੇ ਬਹਿਸ ਬਹੁਤ ਜ਼ੋਰਦਾਰ ਹੋਈ। ਕੋਈ ਫੈਸਲਾ ਅਦਾਲਤ ਨੇ ਨਹੀਂ ਦਿਆ। ਅਦਾਲਤ ਨੇ ਅਗਲੀ ਤਰੀਕ ਤੈਅ ਕਰ ਦਿੱਤੀ ਹੈ 6 ਅਕਤੂਬਰ। ਹੁਣ 6 ਅਕਤੂਬਰ ਨੂੰ ਦੁਬਾਰੇ ਉਹਨਾਂ ਦੇ ਮਾਮਲੇ ਤੇ ਬਹਿਸ ਹੋਊਗੀ। ਪਠਾਨ ਮਾਜਰਾ ਨੇ ਆਪਣੇ ਪਟੀਸ਼ਨ 'ਚ 2 ਦਲੀਲਾਂ ਰੱਖੀਆਂ ਕਿ ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੇਸ ਉਹਨਾਂ ਤੇ ਕੀਤਾ ਗਿਆ ਹੈਗਾ, ਇਹ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ। ਦੂਜਾ ਉਹਨਾਂ ਨੇ ਗੱਲ ਰੱਖੀ ਕਿ ਜਿਸ ਸ਼ਿਕਾਇਤ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ ਹੈਗਾ, ਉਹ ਤਾਂ ਕਾਫੀ ਲੰਬੇ ਸਮਾਂ ਤੋਂ ਲੰਬਿਤ ਸੀਗੀ।
ਤੇ ਉਹਦੇ 'ਚ ਹੁਣ ਕਿਉਂ ਕੇਸ ਇੱਕੋ ਲੱਖ ਤੇ ਕਿਵੇਂ ਕੇਸ ਦਰਜ ਕਰ ਲਿਆ ਗਿਆ? ਇਹ ਦੋ ਚੀਜ਼ਾਂ ਸੀਗੀਆਂ। ਮਹਿਲਾ ਨੇ ਕਿਹਾ ਕਿ ਉਹਨਾਂ ਨਾਲ ਧੋਖਾ, ਜਿਹੜਾ ਇਹ ਪੂਰੀ FIR ਵੀ ਹੈ ਉਹਦੇ 'ਚ ਇਹ ਹੈ ਕਿ ਮਹਿਲਾ ਨੇ ਉਹਨਾਂ ਤੇ ਧੋਖਾ ਦੇਣ ਦੇ ਤੇ ਠੱਗੀ ਦੇ ਆਰੋਪ ਲਾਏ ਸੀਗੇ, ਤੇ ਇਹ ਵੀ ਕਿਹਾ ਕਿ ਉਹ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਉਹਨਾਂ ਨੇ ਅਤੇ ਸਰਕਾਰੀ ਯੋਜਨਾਵਾਂ ਦਾ, ਨੌਕਰੀਆਂ ਦਾ ਲਾਲਚ ਦੇ ਕੇ ਮੇਰੇ ਨਾਲ ਰੇਪ ਕੀਤਾ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਤੇ ਉਹ ਕਰਨਾਲ 'ਚ ਵੀ ਉਹਨਾਂ ਦੀ ਪਿੱਛੇ ਜੇ ਕੋਸ਼ਿਸ਼ ਹੋਈ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ, ਪਰ ਉਹ ਫਰਾਰ ਹੋ ਗਏ ਸੀਗੇ। ਉੱਧਰ ਦੱਸਿਆ ਜਾ ਰਿਹਾ ਕਿ ਉਹ ਲਗਾਤਾਰ ਹਰਿਆਣੇ 'ਚ ਵੀ ਲੋਕੇਸ਼ਨਾਂ ਬਦਲ ਰਹੇ ਨੇ ਤਾਂ ਕਿ ਪੰਜਾਬ ਪੁਲਿਸ ਉਹਨਾਂ ਨੂੰ ਫੜ ਨਾ ਪਾਵੇ, ਪਰ ਉਹ ਹਰਿਆਣੇ 'ਚ ਹੀ ਆਪਣੀ ਫਰਾਰੀਆਂ ਕੱਟ ਰਹੇ ਨੇ। ਜੀ, ਹਰਿਆਣੇ 'ਚ ਵੀ ਦੱਸਿਆ ਜਾ ਰਿਹਾ, ਬਹੁਤ ਸਾਰੀਆਂ ਖਬਰਾਂ ਛਣ ਕੇ ਆ ਰਹੀਆਂ ਨੇ ਕਿ ਫਰਾਰੀਆਂ ਕੱਟਣ ਦੇ ਵਿੱਚ ਬੜਾ ਸਹਿਯੋਗ ਕੀਤਾ ਜਾ ਰਿਹਾ ਉਹਨਾਂ ਨੂੰ। ਬੀਜੇਪੀ, ਹਾਂ ਬਿਲਕੁਲ, ਜੀ ਬੀਜੇਪੀ ਵਾਲੇ ਫੁੱਲ ਸਪੋਰਟ ਕਰ ਰਹੇ ਨੇ। ਜਿਹੜੀ ਮੌਕੇ ਦੀ ਸਰਕਾਰ ਹੈ ਸਾਡੀ ਬੀਜੇਪੀ ਦੀ ਜੀ ਹਰਿਆਣੇ 'ਚ, ਉਹ ਫੁੱਲ ਸਪੋਰਟ ਕਰ ਰਹੇ ਹੈ ਪਠਾਨ ਮਾਜਰਾ ਦੀ। ਜੀ। ਅੱਗੇ ਜੇਕਰ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਬੇਹੱਦ ਚਿੰਤਾਜਨਕ ਇਹ ਖਬਰ ਹੈ। ਫਿਰੋਜ਼ਪੁਰ ਦੇ ਇੱਕੋ ਪਿੰਡ ਦੇ 3 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਤਿੰਨਾਂ ਨੌਜਵਾਨਾਂ ਦੇ ਪਰਿਵਾਰ ਲਾਸ਼ਾਂ ਨੂੰ ਸੜਕ ਤੇ ਰੱਖ ਲੈਂਦੇ ਨੇ ਤੇ ਹਾਈਵੇ ਬੰਦ ਕਰ ਦਿੱਤਾ ਗਿਆ। ਇਹ ਹੁਣੇ ਤਾਂ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਸੀ, ਇਹ ਤਾਂ ਬਿਲਕੁਲ ਉਹਦੇ ਓਪੋਜ਼ਿਟ ਸਿਚੁਏਸ਼ਨ ਨਜ਼ਰ ਆ ਰਹੀ ਹੈ ਜੀ। ਦੇਖੋ, ਇਹ ਜਿਹੜਾ ਇਲਾਕਾ ਹੈਗਾ ਫਿਰੋਜ਼ਪੁਰ ਵਾਲਾ, ਫਿਰੋਜ਼ਪੁਰ ਤੋਂ ਲੈ ਕੇ ਜਲਾਲਾਬਾਦ ਤੱਕ ਮੈਂ ਇੱਕ ਵਾਰ ਪੈਦਲ ਟਰੈਵਲ ਕੀਤਾ ਸੀ ਪਿੰਡਾਂ 'ਚ, ਤੇ ਉੱਥੋਂ ਮੈਂ ਇੱਕ ਸਟੋਰੀ ਕੀਤੀ ਸੀਗੀ ਜਿਹਦੇ 'ਚ ਮੈਂ ਇੱਕ ਪਿੰਡ ਬਾਰੇ ਦੱਸਿਆ ਸੀਗਾ ਜਿੱਥੇ 1 ਸਾਲ ਅੰਦਰ 20 ਨੌਜਵਾਨਾਂ ਦੀ ਡੈਥ ਹੋਈ ਸੀ। ਕਈ ਏਦਾਂ ਦੇ ਪਰਿਵਾਰ ਸੀਗੇ ਜਿੱਥੇ ਇੱਕ ਪਰਿਵਾਰ ਸੀਗਾ ਜਿੱਥੇ ਪਹਿਲਾਂ ਵੱਡੇ ਭਰਾ ਦੀ ਡੈਥ ਹੋ ਗਈ ਤੇ ਉਹਦੀ ਜਿਹੜੀ ਵਾਈਫ ਸੀ ਉਹਨੂੰ ਛੋਟੇ ਭਰਾ ਦੇ ਪੱਲੇ ਲਾ ਦਿੱਤਾ ਗਿਆ, ਯਾਨੀ ਕਿ ਉਹਦੇ ਨਾਲ, ਛੋਟੇ ਨਾਲ ਸ਼ਾਦੀ ਕਰ ਦਿੱਤੀ ਗਈ। ਤੇ ਉਸ ਕੁਝ ਦਿਨਾਂ ਬਾਅਦ ਛੋਟੇ ਦੀ ਵੀ ਡੈਥ ਹੋ ਗਈ ਨਸ਼ੇ ਦੀ ਓਵਰਡੋਜ਼ ਕਰਕੇ। ਯਾਨੀ ਕਿ ਉਸ ਮਹਿਲਾ ਦੇ 2 ਵਿਆਹ ਹੋਏ ਇੱਕੋ ਘਰ 'ਚ ਤੇ ਦੋਵੇਂ ਉਹ ਨਸ਼ੇ ਕਰਕੇ ਮਰ ਗਏ ਸੀਗੇ। ਸੇਮ ਇਸੇ ਕਿਸਮ ਦਾ ਇਹ ਮਾਮਲਾ ਗਾ। ਇਹ ਪਿੰਡ ਹੈ ਲੱਖੋ ਕੇ ਬਹਿਰਾਮ, ਉੱਥੇ 3 ਜਿਹੜੇ ਨੌਜਵਾਨ ਸੀਗੇ, ਉਹਨਾਂ ਦੀ ਉਮਰ ਵੀ ਬਹੁਤ, ਮਤਲਬ ਐ ਲਾ ਲਓ ਕਿ ਕੋਈ 20 ਸਾਲ ਦਾ ਸੀਗਾ, ਕੋਈ 22 ਸਾਲ ਦਾ ਸੀਗਾ, ਤੇ ਉਹਨਾਂ ਦਾ ਤਿੰਨਾਂ ਨੇ ਕਿਤੇ ਨਾ ਕਿਤੇ ਨਸ਼ਾ ਕੀਤਾ ਤੇ ਉਹ ਓਵਰਡੋਜ਼ ਹੋ ਗਿਆ, ਇਸ ਕਰਕੇ ਉਹਨਾਂ ਦੀ ਡੈਥ ਹੋ ਗਈ ਹੈਗੀ ਆ। ਉਸ ਤੋਂ ਬਾਅਦ ਫਿਰ ਜਿਹੜੇ ਪਿੰਡ ਦੇ ਲੋਕ ਸੀਗੇ ਉਹ ਹਾਈਵੇ ਤੇ, ਜਿਹੜਾ ਫਿਰੋਜ਼ਪੁਰ ਵਾਲਾ ਜਿਹੜਾ ਹਾਈਵੇ ਹੈ, ਉੱਥੇ ਫਿਰੋਜ਼ਪੁਰ ਫਾਜ਼ਿਲਕਾ, ਉੱਥੇ ਉਹਨਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਤੇ ਤਿੰਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਰੱਖੀ। 20 ਤੋਂ ਲੈ ਕੇ 30 ਸਾਲ ਦੇ ਜਿਹੜੇ ਨੌਜਵਾਨ ਨੇ, ਇਸ 'ਚ ਜ਼ਿਆਦਾ ਉਹਨਾਂ ਦੀ ਡੈਥ ਹੋ ਰਹੀ ਹੈ। ਮਤਲਬ ਨੌਜਵਾਨ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਪੰਜਾਬ ਦੇ, ਉਹ ਇਸ ਦੀ ਭੇਂਟ ਚੜ ਰਹੇ ਨੇ। ਤੇ ਇਹ ਜਿਹੜੀ ਓਵਰਡੋਜ਼ ਪੂਰਾ 2 ਘੰਟੇ ਤੱਕ ਜਾਮ ਲਗਾ ਕੇ ਰੱਖਿਆ ਗਿਆ। ਉਸ ਤੋਂ ਬਾਅਦ ਪੁਲਿਸ ਆਈ, ਪੁਲਿਸ ਨੇ ਫਿਰ ਧਮਕਾਇਆ ਸਾਰੇ ਪਿੰਡ ਵਾਲਿਆਂ ਨੂੰ, ਜਾਤੀਆਂ ਕੀਤੀਆਂ ਗਈਆਂ। ਤੇ ਉਹਦੇ 'ਚ ਇਹ ਵੀ ਸੀਗਾ ਕਿ ਪੁਲਿਸ ਬਹੁਤ ਜ਼ਿਆਦਾ ਜਿਹੜਾ ਦਬਾਅ ਪਾ ਰਹੀ ਸੀਗੀ, ਤੇ ਜਿਹੜੇ ਚਿੱਟੇ ਕਰਕੇ ਹੀ ਇਹ ਮੌਤਾਂ ਹੋਈਆਂ ਨੇ। ਤੇ ਚਿੱਟਾ ਉਸ ਇਲਾਕੇ 'ਚ ਹੁਣ ਵੀ ਖੁੱਲ੍ਹੇਆਮ ਸ਼ਰੇਆਮ ਵਿਕ ਰਿਹਾ ਗਾ। ਇਸ ਤੋਂ ਪਹਿਲਾਂ ਵੀ ਆਪਾਂ ਦੇਖ ਚੁੱਕੇ ਹਾਂ ਕਿ ਉਸ ਇਲਾਕੇ ਅੰਦਰ ਬਹੁਤ ਸਾਰੇ ਜਿਹੜੇ ਲੋਕ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਨਸ਼ਾ ਉੱਥੇ ਰੁਕੇ, ਪਰ ਨਸ਼ਾ ਉੱਥੇ ਨਹੀਂ ਰੁਕ ਰਿਹਾ। ਤੇ ਇਹ 3 ਜਿਹੜੇ ਨੌਜਵਾਨ ਨੇ ਇਹ ਚੜਾਈ ਕਰਕੇ ਜੀ। ਸੋ ਉਧਰ ਸਾਬਕਾ ਮੰਤਰੀ ਰਹੇ ਪੰਜਾਬ ਦੇ ਵਿੱਚ ਤੇ ਪਹਿਲਾਂ ਬੀਜੇਪੀ ਤੋਂ MLA ਰਹੇ, ਬਾਅਦ ਦੇ ਵਿੱਚ ਅਕਾਲੀ ਦਲ ਦੇ ਵਿੱਚ ਗਏ ਅਨਿਲ ਜੋਸ਼ੀ ਹੁਣੀ ਹੁਣ ਕਾਂਗਰਸ ਦੇ ਵਿੱਚ ਆ ਗਏ ਨੇ। ਉਹਨਾਂ ਨੇ ਰਾਹੁਲ ਗਾਂਧੀ ਦੇ ਨਾਲ ਹੱਥ ਮਿਲਾਇਆ ਤੇ ਹੱਥ ਮਿਲਾਇਆ ਨੂੰ ਵੀ ਕਹਿੰਦੇ ਤਕਰੀਬਨ ਹਫ਼ਤਾ ਹੀ ਹੋ ਗਿਆ, ਪਰ ਖਬਰ ਹੁਣ ਬਾਹਰ ਆਈ ਹੈ ਜੀ। ਬਿਲਕੁਲ 1 ਹਫ਼ਤੇ ਤੋਂ ਹੀ ਉਹਨਾਂ ਦੀ ਵਾਪਸੀ ਦੀ, ਉਹਨਾਂ ਨੂੰ ਕਾਂਗਰਸ 'ਚ ਲੈਣ ਦੀ ਕੋਸ਼ਿਸ਼ ਚੱਲ ਰਹੀ ਸੀਗੀ। ਉਸੇ 'ਚ ਹੀ ਜਿਹੜਾ ਭੁਪੇਸ਼ ਬਘੇਲ ਸੀਗੇ ਉਹ ਲੱਗੇ ਹੋਏ ਸੀ, ਉਹ ਰਾਹੁਲ ਗਾਂਧੀ ਨੂੰ ਵੀ ਮਿਲਾ ਕੇ ਲੈ ਕੇ ਆਏ। ਪਹਿਲਾਂ ਉਹ ਬੀਜੇਪੀ 'ਚ ਰਹੇ, ਬਾਅਦ 'ਚ ਫਿਰ ਉਹ ਅਕਾਲੀ ਦਲ 'ਚ ਆ ਗਏ ਸੀਗੇ। ਅਕਾਲੀ ਦਲ ਨੇ ਉਹਨਾਂ ਨੂੰ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਬਣਾ ਰੱਖਿਆ ਸੀਗਾ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ, ਤੇ ਉਹ ਹੁਣ ਉਹਨਾਂ ਨੂੰ ਛੱਡ ਕੇ ਤੇ ਕਾਂਗਰਸ ਦੀ ਗੱਡੀ 'ਚ ਸਵਾਰ ਹੋ ਗਏ ਹੈਗੇ। ਅੱਜ ਪ੍ਰੋਗਰਾਮ ਕੀਤਾ ਗਿਆ ਸੀਗਾ ਜਿਹਦੇ 'ਚ ਭੁਪੇਸ਼ ਬਘੇਲ, ਮੈਡਮ ਨਵਜੋਤ ਕੌਰ ਸਿੱਧੂ ਵੀ ਇਸ ਕਾਰਿਆਕਰਮ 'ਚ ਆਪਾਂ ਨੂੰ ਦੇਖਣ ਨੂੰ ਮਿਲੇ ਨੇ, ਤੇ ਉਹ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਸਨ। ਤੇ ਉਹਨਾਂ ਨੇ 2022 'ਚ ਅੰਮ੍ਰਿਤਸਰ ਨੌਰਥ ਤੋਂ ਚੋਣ ਲੜਿਆ ਸੀਗਾ, ਪਰ ਉਹ ਚੋਣ ਹਾਰ ਗਏ ਸੀਗੇ। ਉੱਥੋਂ ਜਿਹੜੇ ਸਾਬਕਾ IG ਕੋਰ ਵਿਜੇ ਪ੍ਰਤਾਪ ਸੀਗੇ, ਉਹ ਉੱਥੋਂ MLA ਨੇ।
ਹੁਣ ਕਾਂਗਰਸ ਉਹਨਾਂ ਨੂੰ ਉੱਥੋਂ ਦੁਬਾਰੇ ਲੜਾਊਗੀ। ਮੈਨੂੰ ਲੱਗਦਾ ਗਾ ਕਿ ਬਾਕੀ ਅੱਜ ਮੈਡਮ ਨਵਜੋਤ ਕੌਰ ਸਿੱਧੂ ਦੇ ਵੀ ਬਿਆਨ ਆਏ ਨੇ, ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਤਿਆਰ ਹਾਂ ਤੇ ਅਸੀਂ ਚੋਣ ਲੜਾਂਗੇ। ਪਾਰਟੀ ਬੇਸ਼ੱਕ ਤੋਂ ਸਾਡੇ ਇਲਾਕੇ 'ਚ ਸਰਵੇ ਕਰਾ ਕੇ ਦੇਖ ਲਏ, ਅਸੀਂ ਪੂਰੇ ਉੱਥੇ ਐਕਟਿਵ ਹਾਂ ਇਸ ਟਾਈਮ। ਤੇ ਇਹ ਗੱਲ ਉਹਨਾਂ ਨੇ ਕਹੀ ਤੇ ਮਤਲਬ ਕਾਫੀ ਲੰਬੇ ਸਮਾਂ ਬਾਅਦ ਮੈਡਮ ਨਵਜੋਤ ਕੌਰ ਸਿੱਧੂ ਦੁਬਾਰਾ ਆਪਾਂ ਨੂੰ ਸਿਆਸਤ 'ਚ ਸਕਰੀय ਅੱਜ ਦਿਖਿਆ, ਜੋ ਅਨਿਲ ਜੋਸ਼ੀ ਦੀ ਜਿਹੜੀ ਉਹ ਪ੍ਰੋਗਰਾਮ ਸੀਗਾ ਉਹਦੇ 'ਚ ਉਹ ਸ਼ਾਮਲ ਸੀ। ਜੀ, ਸੋ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਜਿੱਥੇ ਸ਼ੁਰੂ ਹੋ ਗਈ ਹੈ, ਉੱਥੇ ਹੀ ਫਿਰ ਇਸ ਨੂੰ ਲੈ ਕੇ ਕਹਿੰਦੇ ਵੀ ਜਿਹੜੀ ਨਮੀ ਵਾਲਾ ਝੋਨਾ ਆ ਰਿਹਾ ਹੈ ਵੱਧ, ਉਹ ਰਿਜੈਕਟ ਹੋਣਾ ਸ਼ੁਰੂ ਹੋ ਗਿਆ ਸੀ। ਦੇਖੋ ਕਈ ਏਦਾਂ ਦੇ ਇਲਾਕੇ ਨੇ ਜਿੱਥੇ ਝੋਨੇ 'ਚ ਜੀਰੀ ਦੀ ਜਿਹੜੀ ਫਸਲ ਹੈ ਉਹਦੇ 'ਚ ਆਪਾਂ ਕਹਿ ਲਈਏ ਕਿ ਨਮੀ ਦੀ ਮਾਤਰਾ ਵੱਧ ਹੈ। ਉਹ ਫਾਜ਼ਿਲਕਾ ਵਾਲਾ ਇਲਾਕਾ ਹੋ ਗਿਆ, ਫਿਰੋਜ਼ਪੁਰ ਵਾਲਾ ਇਲਾਕਾ ਹੋ ਗਿਆ, ਜਿੱਥੇ ਜਿੱਥੇ ਹੜ੍ਹਾਂ ਦਾ ਪਾਣੀ ਜ਼ਿਆਦਾ ਖੜਿਆ ਰਿਹਾ ਉੱਥੇ ਜਿਹੜਾ ਨਮੀ ਵਾਲਾ ਕੰਟੈਂਟ ਹੈ ਉਹ ਵੱਧ ਹੈ। ਇਸੇ ਕਰਕੇ ਹੀ ਉੱਥੇ ਜਿਹੜੇ ਅਧਿਕਾਰੀ ਨੇ ਉਹ ਜਿਹੜਾ ਇੱਕ ਡਿਜੀਟਲ ਮੋਇਸਚਰ ਮੀਟਰ ਹੁੰਦਾ ਵਾ, ਜਿਹਦੇ 'ਚ ਝੋਨੇ ਜਿਹੜੀ ਜੀਰੀ ਹੁੰਦੀ ਹੈ ਉਹ ਏਦਾਂ ਰੱਖੀ ਜਾਂਦੀ ਹੈ ਤੇ ਉਹ ਮੋਇਸਚਰ ਵੱਧ ਨਿਕਲ ਕੇ ਆ ਰਿਹਾ, ਕਿਤੇ 20% ਆ ਰਿਹਾ, ਕਿਤੇ 22% ਆ ਰਿਹਾ, ਕਿਤੇ 18% ਆ ਰਿਹਾ। ਨਮੀ ਜਿਹੜੀ ਸਰਕਾਰ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਨਮੀ ਦੀ ਮਾਤਰਾ ਥੋੜੀ ਘੱਟ ਹੋਣੀ ਚਾਹੀਦੀ, ਤਾਂ ਇਹ ਮਾਮਲਾ ਹੈ। ਯਾਨੀ ਕਿ ਕਈ ਥਾਵਾਂ ਤੇ ਅਸੀਂ ਦੇਖ ਰਹੇ ਸੀਗੇ ਕਿ ਫਸਲ ਹੱਦ ਤੋਂ ਜ਼ਿਆਦਾ ਵੀ ਸੁੱਕੀ ਹੋਈ ਸੀਗੀ, ਕਿਤੇ ਨਮੀ ਦੀ ਮਾਤਰਾ ਸਿਰਫ 13 ਸੀ, ਕਿਤੇ ਹੋਣੀ ਚਾਹੀਦੀ 17-18 ਦੇ ਨੇੜੇ ਤੇ 17 ਹੋਣੀ ਚਾਹੀਦੀ, ਮਤਲਬ ਉਹ ਨਾ ਉਹ ਵੱਧ ਹੋਵੇ ਨਾ ਉਹ ਘੱਟ ਹੋਵੇ। ਇਹ ਬਾਕੀ ਆਪਾਂ ਨੂੰ ਇਸ ਵਾਰ ਇਹ ਵੀ ਦੇਖਣ ਨੂੰ ਮਿਲਿਆ ਕਿ ਝੋਨੇ 'ਚ ਰੋਗ ਵੀ ਆ ਗਿਆ ਸੀਗਾ, ਬਿਮਾਰੀ ਆਈ। ਉਸ ਬਿਮਾਰੀ 'ਚ ਤੁਸੀਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀ ਹੋਣਗੀ ਕਿ ਕਿਵੇਂ ਉਹਨਾਂ ਤੋਂ ਜਿਹੜੀ ਝੋਨੇ ਦੀ ਫਸਲ ਹੈ ਉਹ ਤੋਂ ਰੰਗ ਝੜ ਰਿਹਾ ਸੀਗਾ। ਸੰਧੂਰ ਰੋਗ ਵੀ ਮੁੱਕਿਆ ਗਿਆ ਤੇ ਸੰਧੂਰ ਰੋਗ ਤੋਂ ਵੀ ਖਾਸਾ ਨੁਕਸਾਨ ਕਿਸਾਨਾਂ ਨੂੰ ਇਸ ਵਾਰ ਹੋਇਆਗਾ। ਜੀ, ਸੋ ਇਸੇ ਦੇ ਨਾਲ ਉਧਰ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਹੋਣਾ ਦੀ ਸਿਹਤ ਦੇ ਬਾਰੇ ਕੋਈ ਬੁਲੇਟਿਨ ਨਵਾਂ ਜਾਰੀ ਹੋਇਆ ਜੀ, ਹੈਲਥ ਬੁਲੇਟਿਨ? ਅੱਜ ਬਸ ਇੱਕ ਗੱਲ ਕਹੀ ਗਈ ਹੈ ਕਿ ਉਹ ਲਾਈਫ ਸਪੋਰਟ ਸਿਸਟਮ ਤੇ ਹੀ ਹੈਗਾ, ਨਿਊਰੋ ਸਾਇੰਸ ਦੀ ਟੀਮ ਹੈ, ਕੜੀ ਨਿਗਰਾਨੀ ਰੱਖ ਰਹੀ ਹੈ, ਲੇਕਿਨ ਉਹਨਾਂ ਦੀ ਜਿਹੜੀ ਨਿਊਰੋਲੋਜੀਕਲ ਹਾਲਤ ਹੈ ਉਹ ਖਾਸੀ ਕ੍ਰਿਟੀਕਲ ਹੈ। ਹਜੇ ਤੱਕ ਉਹਦੇ 'ਚ ਕੋਈ ਖਾਸ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ। ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਨੇ, ਕਲਾਕਾਰ ਨੇ, ਉਹਨਾਂ ਨੂੰ ਮਿਲ ਰਹੇ ਨੇ। ਡਾਕਟਰਾਂ ਨੇ ਕੁਝ ਚੀਜ਼ਾਂ ਹੋਰ ਵੀ ਦੱਸੀਆਂ, ਜਿਵੇਂ ਉਹਨਾਂ ਦੇ ਪੂਰੇ ਸਰੀਰ ਨੂੰ ਆਕਸੀਜਨ ਨਹੀਂ ਮਿਲ ਪਾ ਰਹੀ ਹੈ, ਉਹਨਾਂ ਦੇ ਹੱਥਾਂ ਪੈਰਾਂ 'ਚ ਕਮਜ਼ੋਰੀ ਹੈ, ਤੇ ਇਹ 2-3 ਚੀਜ਼ਾਂ ਵੱਧ ਦੇਖਣ ਨੂੰ ਮਿਲੀਆਂ ਨੇ। ਤੇ ਸਾਰੇ ਜਿਹੜੇ ਕਲਾਕਾਰ ਨੇ ਉਹ ਵੀ ਅਰਦਾਸ ਕਰ ਰਹੇ ਨੇ। ਕਈ ਗੁਰਦੁਆਰਿਆਂ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਨਾਂ ਤੋਂ ਅਰਦਾਸ ਹੋ ਰਹੀਆਂ ਨੇ ਤੇ ਬਹੁਤ ਮਤਲਬ ਉਹਨਾਂ ਦੀ ਹਾਲਤ ਹੈ ਉਹ ਹਜੇ ਮਤਲਬ ਠੀਕ ਨਹੀਂ ਹੈ ਤੇ ਨਿਊਰੋ ਸਾਇੰਸ ਦੀ ਟੀਮ ਲੱਗੀ ਹੋਈ ਹੈ। ਜੀ, ਸਾਰੇ ਆਸ ਕਰ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਹੋਣੀ ਤੰਦਰੁਸਤ ਹੋਣ। ਘੱਟੋ ਘੱਟ ਇਹ ਸਾਰਿਆਂ ਨੂੰ ਖਬਰ ਤਾਂ ਜਲਦੀ ਸੁਣਨ ਨੂੰ ਮਿਲੇ ਕਿ ਉਹ ਹੋਸ਼ ਦੇ ਵਿੱਚ ਨੇ, ਕਿਉਂਕਿ ਬਹੁਤ ਸਾਰੀਆਂ ਖਬਰਾਂ ਫੈਲ ਰਹੀਆਂ ਨੇ ਲਗਾਤਾਰ ਉਹਨਾਂ ਦੇ ਪਰਿਵਾਰਕ ਜੀਵ ਵੀ ਅਪੀਲ ਕਰ ਰਹੇ ਨੇ ਕਿ ਭਾਈ ਘੱਟੋ ਘੱਟ ਤੁਸੀਂ ਨੈਗੇਟਿਵ ਖਬਰਾਂ ਨਾ ਫੈਲਾਓ। ਤੇ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।